ਈਰਾਨ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਕੋਈ ਸਾਡੀ ਇੰਟੈਂਸ਼ਨ ਨਹੀਂ ਹੈਗੀ ਜੋ ਅਮਰੀਕਾ ਦੇ ਨਾਲ ਗੱਲਬਾਤ ਕੀਤੀ ਜਾਵੇ। ਜੀ। ਫੋਰਨ ਮਿਨਿਸਟਰ ਜੋ ਉੱਥੇ ਦੇ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਟਰੰਪ ਨੇ ਜਿਹੜਾ ਪ੍ਰਪੋਜ਼ਲ ਦਿੱਤਾ ਸੀ ਕਿ ਲੜਾਈ ਖਤਮ ਹੋ ਸਕਦੀ ਹੈ, ਜੰਗ ਖਤਮ ਹੋ ਸਕਦੀ ਹੈ ਜੇ ਤੁਸੀਂ ਇਹ 15 ਸ਼ਰਤਾਂ ਮੰਨ ਲੈਣੇ ਹੈਗੇ ਆ। ਈਰਾਨ ਨੇ ਸਾਰੀਆਂ ਹੀ ਉਹ ਰਿਜੈਕਟ ਕਰ ਦਿੱਤੀਆਂ ਹੈਗੀਆਂ। ਫੇਅਰ ਏਜੰਸੀ ਜੋ ਸਟੇਟ ਮੀਡੀਆ ਹੈ ਉੱਥੇ ਦਾ ਉਹਨਾਂ ਨੇ ਇਹ ਕਿਹਾ ਵੀ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈਗਾ ਤੇ ਧੋਖਾ ਵੀ ਕੀਤਾ ਜਾ ਰਿਹਾ ਵੀ ਦੂਸਰੇ ਪਾਸੇ ਤਿਆਰੀ ਵੀ ਕਰ ਰਿਹਾ ਵੀ ਈਰਾਨ ਦੇ ਵਿੱਚ ਐਂਟਰ ਹੋ ਜਾਇਆ ਜਾਵੇ। ਜੀ ਸਹੀ। ਐਸੋਸੀਏਟਡ ਪ੍ਰੈਸ ਨੇ ਰਿਪੋਰਟ ਕੀਤਾ ਈਰਾਨ ਨੂੰ ਪ੍ਰੈਜ਼ੀਡੈਂਟ ਟਰੰਪ ਜੋ ਡੋਨਲਡ ਟਰੰਪ ਹੋਣੀ ਆ ਉਹਨਾਂ ਨੇ 15 ਪੁਆਇੰਟ ਪੀਸ ਪਲਾਨ ਭੇਜੀ ਸੀ। ਸਟੇਟ ਬ੍ਰੌਡਕਾਸਟਰ ਪ੍ਰੈਸ ਟੀਵੀ ਉਹਨਾਂ ਨੇ ਈਰਾਨ ਵਾਲਿਆਂ ਨੇ 5 ਪੁਆਇੰਟ ਕਾਊਂਟਰ ਆਫਰ ਜਿਹੜੀ ਆ ਉਹ ਭੇਜੀ ਆ ਜਿਹਦੇ ਚ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਪੂਰਾ ਰਿਕੋਗਨਾਈਜ਼ ਕੀਤਾ ਜਾਵੇ, ਖਾਸ ਕਰਕੇ ਜੋ ਉਹਨਾਂ ਦਾ ਸਟੇਟ ਆਫ ਹਾਰਮਜ਼ ਆ ਉਹਦੀ ਮਾਲਕੀ ਦੇ ਲਈ। ਈਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਾਗਚੀ ਉਹਨਾਂ ਨੇ ਇਹ ਕਿਹਾ ਵੀ ਇਹ ਜੋ ਗੱਲਬਾਤ ਚੱਲ ਰਹੀ ਆ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਅਮਰੀਕਾ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਈਰਾਨ ਜਿਹੜਾ ਆ ਉਹ ਯੂਐਸ ਦਾ ਸੀਜ਼ ਫਾਇਰ ਨੂੰ ਜੋ ਆਫਰਸ ਆਈਆਂ ਉਹਨਾਂ ਨੂੰ ਰਿਜੈਕਟ ਕਰ ਰਿਹਾ ਹੈਗਾ ਆ। ਸੋ ਇਹ ਕਹਿੰਦੇ ਵੀ ਨਾਨ ਸਟਾਰਟਰ ਹੋ ਸਕਦਾ ਯੂਐਸ ਦੇ ਲਈ। ਟਰੰਪ ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਜੀ ਬਹੁਤ ਜਲਦੀ ਜਿਹੜੀ ਸਾਡਾ ਸਮਝੌਤਾ ਹੋਣ ਜਾ ਰਿਹਾ ਹੈ ਵੀ ਸਟੇਟ ਆਫ ਹਾਰਮੋਜ਼ ਦੇ ਉੱਤੇ ਇੱਕ ਸਾਡਾ ਵੀ ਹਿੱਸਾ ਅਸੀਂ ਵੀ ਦੇਖਾਂਗੇ ਤੇ ਤੁਸੀਂ ਵੀ ਨਾਲ ਆ। ਸੋ ਉਸ ਸੰਬੰਧ ਦੇ ਵਿੱਚ ਉਹਨਾਂ ਨੇ ਸ਼ਰੇਆਮ ਜਿਹੜੀ ਆ ਨਾ ਕਰ ਦਿੱਤੀ ਹੈਗੀ ਆ। ਸੋ ਦੇਖਦੇ ਆ ਹੁਣ ਕੀ ਗੱਲਬਾਤ ਹੁੰਦੀ ਆ, ਪਰ ਲੱਗਦਾ ਆ ਵੀ ਜੋ ਡੀਲ ਸ਼ੁਰੂਆਤ ਹੋਣ ਵੇਲੇ ਸੀ ਉਦੋਂ ਹੀ ਇਹ ਥੋੜੇ ਸਮੇਂ ਬਾਅਦ ਖਤਮ ਹੋ ਗਈ। ਜੀ ਬਿਲਕੁਲ ਬਿਲਕੁਲ। ਸੋ ਲਗਾਤਾਰ ਕੌਮਾਂਤਰੀ ਪੱਧਰ ਤੇ ਵੀ ਇਸ ਉੱਤੇ ਚਰਚਾ ਹੋ ਰਹੀ ਹੈ ਕਿ ਕਿਵੇਂ ਅਮਰੀਕਾ ਦੀ ਜਿਹੜੀ ਅਸੈਸਮੈਂਟ ਸੀ ਉਹ ਕੁਝ ਹੋਰ ਸੀ, ਪਰ ਇਸ ਦੇ ਨਾਲ ਹੀ ਜਿਹੜੀਆਂ ਘਟਨਾਵਾਂ ਨੇ ਜਾਂ ਜਿਸ ਤਰੀਕੇ ਦੇ ਨਾਲ ਈਰਾਨ ਨੇ ਲੜਾਈ ਲੜੀ ਹੈ ਉਹਦੇ ਜਿਹੜੇ ਨਤੀਜੇ ਨੇ ਇਸ ਟਾਈਮ ਸਿੱਟੇ ਨੇ, ਜਾਂ ਆਪਾਂ ਕਹਿ ਲਈਏ ਕਿ ਜੋ ਪੂਰਾ ਵਰਤਾਰਾ ਉਹ ਇਸ ਟਾਈਮ ਕਿਸ ਪਾਸੇ ਨੂੰ ਭੁਗਤ ਰਿਹਾ। ਹੁਣੇ ਪੰਥਕ ਪੈਰਾਡਾਈਮ ਦੇ ਵਿੱਚ ਪ੍ਰੋਗਰਾਮ ਜਿਹੜਾ 3 ਤੋਂ 4 ਵਜੇ ਤੱਕ ਸੀਗਾ, ਆਪਣਾ ਅਵਤਾਰ ਸਿੰਘ ਜੀ ਜਿਹੜੇ ਜਰਨਲਿਸਟ ਨੇ ਉਹਨਾਂ ਨੇ ਬੜੀ ਤਫਸੀਲ ਦੇ ਨਾਲ ਇਹਨਾਂ ਸਾਰੇ ਵਰਤਾਰਿਆਂ ਦੇ ਉੱਤੇ ਚਾਨਣਾ ਪਾਇਆ ਸੀ। ਈਰਾਨ ਦੀ ਜਿਹੜੀ ਲੀਡਰਸ਼ਿਪ ਆ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਕੋਈ ਸਾਡੀ ਇੰਟੈਂਸ਼ਨ ਨਹੀਂ ਹੈਗੀ ਜੋ ਅਮਰੀਕਾ ਦੇ ਨਾਲ ਗੱਲਬਾਤ ਕੀਤੀ ਜਾਵੇ। ਫੋਰਨ ਮਿਨਿਸਟਰ ਜੋ ਉੱਥੇ ਦੇ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ ਵੀ ਟਰੰਪ ਨੇ ਜਿਹੜਾ ਪ੍ਰਪੋਜ਼ਲ ਦਿੱਤਾ ਸੀ ਕਿ ਲੜਾਈ ਖਤਮ ਹੋ ਸਕਦੀ ਹੈ, ਜੰਗ ਖਤਮ ਹੋ ਸਕਦੀ ਹੈ ਜੇ ਤੁਸੀਂ ਇਹ 15 ਸ਼ਰਤਾਂ ਮੰਨ ਲੈਣੇ ਹੈਗੇ ਆ। ਈਰਾਨ ਨੇ ਸਾਰੀਆਂ ਹੀ ਉਹ ਰਿਜੈਕਟ ਕਰ ਦਿੱਤੀਆਂ ਹੈਗੀਆਂ। ਫੇਅਰ ਏਜੰਸੀ ਜੋ ਸਟੇਟ ਮੀਡੀਆ ਹੈ ਉੱਥੇ ਦਾ ਉਹਨਾਂ ਨੇ ਇਹ ਕਿਹਾ ਵੀ ਸਾਡੇ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਹੈਗਾ ਤੇ ਧੋਖਾ ਵੀ ਕੀਤਾ ਜਾ ਰਿਹਾ ਵੀ ਦੂਸਰੇ ਪਾਸੇ ਤਿਆਰੀ ਵੀ ਕਰ ਰਿਹਾ ਵੀ ਈਰਾਨ ਦੇ ਵਿੱਚ ਐਂਟਰ ਹੋ ਜਾਇਆ ਜਾਵੇ। ਜੀ ਸਹੀ। ਐਸੋਸੀਏਟਡ ਪ੍ਰੈਸ ਨੇ ਰਿਪੋਰਟ ਕੀਤਾ ਈਰਾਨ ਨੂੰ ਪ੍ਰੈਜ਼ੀਡੈਂਟ ਟਰੰਪ ਜੋ ਡੋਨਲਡ ਟਰੰਪ ਹੋਣੀ ਆ ਉਹਨਾਂ ਨੇ 15 ਪੁਆਇੰਟ ਪੀਸ ਪਲਾਨ ਭੇਜੀ ਸੀ। ਸਟੇਟ ਬ੍ਰੌਡਕਾਸਟਰ ਪ੍ਰੈਸ ਟੀਵੀ ਉਹਨਾਂ ਨੇ ਈਰਾਨ ਵਾਲਿਆਂ ਨੇ 5 ਪੁਆਇੰਟ ਕਾਊਂਟਰ ਆਫਰ ਜਿਹੜੀ ਆ ਉਹ ਭੇਜੀ ਆ ਜਿਹਦੇ ਚ ਉਹਨਾਂ ਨੇ ਇਹ ਕਿਹਾ ਵੀ ਸਾਨੂੰ ਪੂਰਾ ਰਿਕੋਗਨਾਈਜ਼ ਕੀਤਾ ਜਾਵੇ, ਖਾਸ ਕਰਕੇ ਜੋ ਉਹਨਾਂ ਦਾ ਸਟੇਟ ਆਫ ਹਾਰਮਜ਼ ਆ ਉਹਦੀ ਮਾਲਕੀ ਦੇ ਲਈ। ਈਰਾਨ ਦੇ ਫੋਰਨ ਮਿਨਿਸਟਰ ਅਬਾਸ ਅਰਾਗਚੀ ਉਹਨਾਂ ਨੇ ਇਹ ਕਿਹਾ ਵੀ ਇਹ ਜੋ ਗੱਲਬਾਤ ਚੱਲ ਰਹੀ ਆ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਅਮਰੀਕਾ ਦੇ ਨਾਲ ਗੱਲਬਾਤ ਕਰ ਰਹੇ ਹੈਗੇ ਆ। ਸੋ ਕਹਿੰਦੇ ਵੀ ਈਰਾਨ ਜਿਹੜਾ ਆ ਉਹ ਯੂਐਸ ਦਾ ਸੀਜ਼ ਫਾਇਰ ਨੂੰ ਜੋ ਆਫਰਸ ਆਈਆਂ ਉਹਨਾਂ ਨੂੰ ਰਿਜੈਕਟ ਕਰ ਰਿਹਾ ਹੈਗਾ ਆ। ਸੋ ਇਹ ਕਹਿੰਦੇ ਵੀ ਨਾਨ ਸਟਾਰਟਰ ਹੋ ਸਕਦਾ ਯੂਐਸ ਦੇ ਲਈ। ਟਰੰਪ ਉਹਨਾਂ ਨੇ ਤਾਂ ਇਹ ਕਿਹਾ ਸੀ ਵੀ ਜੀ ਬਹੁਤ ਜਲਦੀ ਜਿਹੜੀ ਸਾਡਾ ਸਮਝੌਤਾ ਹੋਣ ਜਾ ਰਿਹਾ ਹੈ ਵੀ ਸਟੇਟ ਆਫ ਹਾਰਮੋਜ਼ ਦੇ ਉੱਤੇ ਇੱਕ ਸਾਡਾ ਵੀ ਹਿੱਸਾ ਅਸੀਂ ਵੀ ਦੇਖਾਂਗੇ ਤੇ ਤੁਸੀਂ ਵੀ ਨਾਲ ਆ। ਸੋ ਉਸ ਸੰਬੰਧ ਦੇ ਵਿੱਚ ਉਹਨਾਂ ਨੇ ਸ਼ਰੇਆਮ ਜਿਹੜੀ ਆ ਨਾ ਕਰ ਦਿੱਤੀ ਹੈਗੀ ਆ। ਸੋ ਦੇਖਦੇ ਆ ਹੁਣ ਕੀ ਗੱਲਬਾਤ ਹੁੰਦੀ ਆ, ਪਰ ਲੱਗਦਾ ਆ ਵੀ ਜੋ ਡੀਲ ਸ਼ੁਰੂਆਤ ਹੋਣ ਵੇਲੇ ਸੀ ਉਦੋਂ ਹੀ ਇਹ ਥੋੜੇ ਸਮੇਂ ਬਾਅਦ ਖਤਮ ਹੋ ਗਈ। ਜੀ ਬਿਲਕੁਲ ਬਿਲਕੁਲ। ਸੋ ਲਗਾਤਾਰ ਕੌਮਾਂਤਰੀ ਪੱਧਰ ਤੇ ਵੀ ਇਸ ਉੱਤੇ ਚਰਚਾ ਹੋ ਰਹੀ ਹੈ ਕਿ ਕਿਵੇਂ ਅਮਰੀਕਾ ਦੀ ਜਿਹੜੀ ਅਸੈਸਮੈਂਟ ਸੀ ਉਹ ਕੁਝ ਹੋਰ ਸੀ, ਪਰ ਇਸ ਦੇ ਨਾਲ ਹੀ ਜਿਹੜੀਆਂ ਘਟਨਾਵਾਂ ਨੇ ਜਾਂ ਜਿਸ ਤਰੀਕੇ ਦੇ ਨਾਲ ਈਰਾਨ ਨੇ ਲੜਾਈ ਲੜੀ ਹੈ ਉਹਦੇ ਜਿਹੜੇ ਨਤੀਜੇ ਨੇ ਇਸ ਟਾਈਮ ਸਿੱਟੇ ਨੇ, ਜਾਂ ਆਪਾਂ ਕਹਿ ਲਈਏ ਕਿ ਜੋ ਪੂਰਾ ਵਰਤਾਰਾ ਉਹ ਇਸ ਟਾਈਮ ਕਿਸ ਪਾਸੇ ਨੂੰ ਭੁਗਤ ਰਿਹਾ। ਹੁਣੇ ਪੰਥਕ ਪੈਰਾਡਾਈਮ ਦੇ ਵਿੱਚ ਪ੍ਰੋਗਰਾਮ ਜਿਹੜਾ 3 ਤੋਂ 4 ਵਜੇ ਤੱਕ ਸੀਗਾ, ਆਪਣਾ ਅਵਤਾਰ ਸਿੰਘ ਜੀ ਜਿਹੜੇ ਜਰਨਲਿਸਟ ਨੇ ਉਹਨਾਂ ਨੇ ਬੜੀ ਤਫਸੀਲ ਦੇ ਨਾਲ ਇਹਨਾਂ ਸਾਰੇ ਵਰਤਾਰਿਆਂ ਦੇ ਉੱਤੇ ਚਾਨਣਾ ਪਾਇਆ ਸੀ।